ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੁਹਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਸਾਧ ਸੰਗਤ ਜੀ, ਜਿਵੇਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਅਸੀਂ ਹਰ ਮਹੀਨੇ ਦੀ 27 ਤਰੀਕ ਨੂੰ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਨੂੰ ਸਮਰਪਿਤ ਕਰਕੇ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ। 27 ਵਾਲਾ ਚੁਪਹਿਰਾ ਤੇ ਉਸੇ ਤਰ੍ਹਾਂ ਸਵੇਰੇ 10 ਵਜੇ ਤੋਂ 4 ਵਜੇ ਤੱਕ ਹੋਇਆ ਕਰੇਗਾ। ਪਰ ਇੱਕ ਖੁਸ਼ੀ ਦੀ ਗੱਲ ਪਤਾ ਕੀ ਹੈ ਕਿ ਹੁਣ ਅਸੀਂ ਹਰ ਐਤਵਾਰ ਤੇ ਐਤਵਾਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਿਆ ਕਰਾਂਗੇ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ। 10 ਤੋਂ 12 ਜੋ ਸਾਰੀਆਂ ਸੰਗਤਾਂ ਸੈਂਚੀ ਸਾਹਿਬ ਤੋਂ ਸੁਖਮਨੀ ਸਾਹਿਬ ਦੇ ਪਾਠ ਕਰਨਗੀਆਂ, ਔਰ ਉਸ ਤੋਂ ਬਾਅਦ 12 ਤੋਂ ਲੈ ਕੇ 3 ਵਜੇ ਤੱਕ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ ਤੇ 3 ਤੋਂ 4 ਫਿਰ ਕੀਰਤਨ, ਫਿਰ ਸਮਾਪਤੀ। ਇਹ 6 ਘੰਟੇ ਜੋ ਚੁਪਹਿਰਾ ਬਜਵੀਂ ਭਗਤੀ, ਇਹ ਬਾਪੂ ਜੀ ਦੀ ਮਿਹਰ ਦੇ ਨਾਲ ਹਰ ਐਤਵਾਰ ਤੇ ਐਤਵਾਰ ਹੁਣ ਆਪਾਂ ਸਾਰੇ ਜਾਣੇ ਰਾਮ ਤੀਰਥ ਰੋਡ ਵਿਖੇ ਮਿਲ ਬੈਠਿਆ ਕਰਾਂਗੇ। ਔਰ ਤੁਹਾਨੂੰ ਸਭ ਨੂੰ ਪਤਾ ਹੈ ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਆਹ ਹਿੱਕ ਤੇ ਹੱਥ ਮਾਰ ਕੇ ਗੁਰੂ ਜੀ ਦੀ ਕਿਰਪਾ ਨਾਲ ਉਹਦੇ ਭਰੋਸੇ ਤੇ ਕਹਿਣਾ, ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਦੁੱਖ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਬੰਧਨ ਕੱਟਦੇ ਨੇ, ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਆਓ ਹੁਣ ਇਹ ਹਰ ਐਤਵਾਰ ਤੇ ਐਤਵਾਰ, ਕਿਉਂਕਿ ਅੱਗੇ ਅਸੀਂ ਮਹੀਨੇ 'ਚ 1 ਚੁਪਹਿਰਾ ਕਰਦੇ ਸਾਂ। ਮੰਨ ਲਓ ਕਿਸੇ ਨੇ ਆਪਣੇ ਮਨ 'ਚ ਇਹ ਚੀਜ਼ ਰੱਖੀ ਕਿ ਮੈਂ 13 ਚੁਪਹਿਰੇ ਕਰਨੇ ਨੇ ਜਾਂ 5 ਚੁਪਹਿਰੇ ਕਰਦਿਆਂ 5 ਮਹੀਨੇ ਲੱਗ ਜਾਂਦੇ ਸੀ। 13 ਚੁਪਹਿਰੇ ਮਤਲਬ 13 ਮਹੀਨੇ ਲੱਗ ਜਾਂਦੇ ਸੀ। ਤੇ ਹੁਣ ਉਹੋ ਹੀ 5 ਚੁਪਹਿਰੇ 5 ਹਫ਼ਤਿਆਂ ਦੇ ਵਿੱਚ ਹੋ ਜਾਇਆ ਕਰਨਗੇ। ਇਹ ਮੇਰੀ ਬੇਨਤੀ ਹੈ, ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਆ ਗਿਆ। ਔਰ ਕਿਸੇ ਵੀ ਪਰਿਵਾਰਕ ਮੈਂਬਰ ਨੇ ਐਤਵਾਰ ਪਹੁੰਚਣ ਤੋਂ ਗੁਰੇਜ਼ ਨਹੀਂ ਕਰਨਾ, ਗੈਰ ਹਾਜ਼ਰੀ ਨਹੀਂ ਕਰਨੀ। ਆਪਣੇ ਅੰਦਰ ਇਹ ਪੱਕਾ ਰੱਖ ਲਓ, ਹਰ ਐਤਵਾਰ ਕਿਹਦੇ ਨਾਮ? ਬਾਬਾ ਦੀਪ ਸਿੰਘ ਜੀ ਦੇ ਨਾਮ। ਮੇਰਾ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਦੇ ਨਾਮ ਹੈ। ਤੇ ਐਤਵਾਰ ਦੀ ਚੋਣ ਵੀ ਅਸੀਂ ਕਿਉਂ ਕਰਦੇ ਹਾਂ? ਛੁੱਟੀ ਦਾ ਦਿਨ ਹੁੰਦਾ ਹੈ। ਉੱਦਾਂ ਭਾਵੇਂ ਸੋਮਵਾਰ ਰੱਖ ਲਈਏ, ਮੰਗਲਵਾਰ ਰੱਖ ਲਈਏ, ਬੁੱਧਵਾਰ, ਕੋਈ ਵਹਿਮ ਭਰਮ ਨਹੀਂ ਹੁੰਦਾ। ਪਰ ਐਤਵਾਰ ਤਾਂ ਕਰਕੇ ਰੱਖਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ ਤੇ ਸਾਰੀਆਂ ਸੰਗਤਾਂ ਚੁਪਹਿਰੇ ਦੇ ਵਿੱਚ ਹਾਜ਼ਰੀਆਂ ਭਰ ਸਕਦੀਆਂ ਨੇ। ਤੇ ਇਹ ਚੁਪਹਿਰਾ ਜਪ ਤਪ ਸਮਾਗਮ ਹਰ ਐਤਵਾਰ ਤੇ ਐਤਵਾਰ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਦਾਤਾਬੰਦੀ ਛੋੜ ਪਬਲਿਕ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਕਰੇਗਾ। ਬੰਧਨ ਕਟਵਾਉਣ ਦਾ ਵੇਲਾ ਹੈ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਵੇਲਾ ਹੈ। ਔਰ ਜਿਹੜੀਆਂ ਤਰਨਤਾਰਨ ਸਾਹਿਬ ਤੋਂ ਆਉਣ ਵਾਲੀਆਂ ਸੰਗਤਾਂ ਜਾਂ ਉੱਧਰਲੇ ਇਲਾਕਿਆਂ ਤੋਂ, ਪਿੰਡਾਂ ਤੋਂ ਆਉਣ ਵਾਲੀਆਂ ਸੰਗਤਾਂ ਨੇ, ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਲਈ ਹਰ ਐਤਵਾਰ ਤੇ ਐਤਵਾਰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ, ਜਿਹੜਾ ਸ਼ਹੀਦਾਂ ਸਾਹਿਬ ਤੋਂ ਪੈਦਲ 7-8 ਮਿੰਟ ਦਾ ਰਸਤਾ ਹੈ, ਸਭ ਨੂੰ ਪਤਾ ਹੈ। ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਵੇਰੇ 8 ਵਜੇ ਹਰ ਐਤਵਾਰ ਬੱਸਾਂ ਚੱਲਿਆ ਕਰਨਗੀਆਂ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ। ਔਰ ਚੁਪਹਿਰੇ ਦੀ ਸਮਾਪਤੀ ਤੋਂ ਬਾਅਦ ਤੁਹਾਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਛੱਡ ਵੀ ਦਿਆ ਕਰਨਗੀਆਂ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ 10 20 ਨੂੰ ਲੈ ਕੇ ਆਇਓ, ਕਿਉਂਕਿ ਜਿਹਦੀ ਝੋਲੀ ਭਰ ਰਹੀ ਹੈ ਚੁਪਹਿਰਿਆਂ ਦਾ ਸਦਕਾ, ਰਹਿ ਨਾ ਜਾਇਓ ਭਾਈ। 10 20 ਨੂੰ ਜੋੜੋ। ਕੱਚੇ ਗੁਰੂਆਂ ਨਾਲ ਜੋੜਨ ਵਾਲੇ ਕਿੰਨੇ ਉਪਰਾਲੇ ਕਰਦੇ ਨੇ, ਦਸਵੰਧ ਵਿੱਚੋਂ ਗੱਡੀਆਂ ਵੀ ਬੁੱਕ ਕਰ ਲੈਂਦੇ, ਸਭ ਕੁਝ ਕਰ ਲੈਂਦੇ ਨੇ। ਤੇ ਤੁਸੀਂ ਤੇ ਜੋੜਨਾ ਹੀ ਬਾਬਾ ਦੀਪ ਸਿੰਘ ਜੀ ਨਾਲ, ਗੁਰੂ ਰਾਮਦਾਸ ਜੀ ਨਾਲ। ਇਸ ਕਰਕੇ ਕਿਸੇ ਨੇ ਵੀ ਢਿੱਲ ਮਿੱਠ ਨਹੀਂ ਕਰਨੀ। ਹਰ ਐਤਵਾਰ ਕਿਹਦੇ ਨਾਮ? ਬਾਬਾ ਦੀਪ ਸਿੰਘ ਜੀ ਦੇ ਨਾਮ। ਆਓ ਇਸ ਪ੍ਰਚਾਰ ਦਾ, ਇਸ ਜਪ ਤਪ ਸਮਾਗਮ ਦਾ ਸਾਰੇ ਜਾਣੇ ਹਿੱਸਾ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ 8 ਸਤੰਬਰ ਨੂੰ ਦਾਸ ਦਾ ਜਨਮ ਦਿਨ ਆ ਰਿਹਾ। ਔਰ ਇਸੇ ਸੰਬੰਧ ਦੇ ਵਿੱਚ ਅਸੀਂ ਹਰ ਸਾਲ ਗੁਰੂ ਦੀ ਗੋਦ ਵਿੱਚ ਬਹਿ ਕੇ ਕੀਰਤਨ ਕਰਦੇ ਹਾਂ, ਗੁਰੂ ਦੀਆਂ ਵਡਿਆਈਆਂ ਕਰਦੇ ਹਾਂ। ਇੱਕ ਬਹਾਨੇ ਨਾਲ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੋ ਜਾਂਦੇ ਆ। ਤੇ ਇਸ ਵਾਰੀ 8 ਸਤੰਬਰ ਨੂੰ ਸਵੇਰੇ 11 ਤੋਂ ਦੁਪਹਿਰੀ 1 ਵਜੇ ਤੱਕ 2 ਘੰਟੇ ਦਾ ਸਮਾਗਮ ਰੱਖਿਆ ਗਿਆ। ਗੁਰਦੁਆਰਾ ਧੰਨ ਪੋਠੋਹਾਰ ਨਗਰ, ਸਾਂਤਾ ਕਰੂਜ਼, ਵੈਸਟ ਮੁੰਬਈ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਜਿਹੜੇ ਬੰਬੇ ਦੀਆਂ ਸੰਗਤਾਂ ਨੇ ਜਾਂ ਨੇੜੇ ਤੇੜੇ ਜਿੰਨੇ ਵੀ ਇਲਾਕੇ ਦੀਆਂ ਸੰਗਤਾਂ ਨੇ, ਜਿੰਨੇ ਪਰਿਵਾਰਕ ਮੈਂਬਰ ਤੁਸੀਂ ਪਿਆਰ ਕਰਨ ਵਾਲੇ ਹੋ, ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। ਇੱਕ ਦਿਨ ਭਾਵੇਂ ਛੁੱਟੀ ਕਰ ਲਿਓ, ਭਾਵੇਂ ਅੱਧੀ ਛੁੱਟੀ ਕਰ ਲਿਓ, ਜਿਵੇਂ ਤੁਹਾਡਾ ਹਿਸਾਬ ਬਣੇ। ਪਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ, ਆ ਕੇ ਦਾਸ ਨੂੰ ਜਨਮ ਦਿਨ 'ਤੇ ਅਸੀਸ ਜ਼ਰੂਰ ਦੇਣਾ।
और गुरु पिता जी दीयां कथा कहानियां असीं सारे रल मिल के उस दिन गायन करांगे, सुणांगे। ये मैसेज नूं वध तों वध शेयर कर दिओ। ये बेनती भुल्लिओ ना। 8 सतंबर नूं वहीरां घੱਤ के सारियां संगतां ने जो गुरुद्वारा धन पोठोहार नगर सवेरे 11 वजे का प्रोग्राम है, 10:30 वजे के करीब करीब सब ने पहुँच जाना। 2 घंटे आपां सारिਆਂ ने गुरु दीयां वडियाइयां विच जुड़ना। वाहिगुरू जी का खालसा, वाहिगुरू जी की फतेह। धन गुरु रामदास जी, गुरु रामदास जी। प्यार नाल सारे आखो ने जी धन बाबा दीप सिंह जी। मन नूं बहुत प्रसन्नता हो रही, खुशी हो रही कि अमृत वेले गुरु रामदास जी का, बाबा दीप सिंह साहिब जी का संगत रूपी परिवार एडी वड्डी गिणती दे विच इस स्थान ते पहुंचिया और पहुंच रहा। इधर नाल दा हाल भी फुल है, संगतां बैठियां ने। इधर भी गुरु साहिब के कमरे च भी संगतां, इधर जिहड़ा हाल कमरा है अंदर, भावें उत्थे बह जाओ, पौड़ियां च बह जाओ। ये मेरी बेनती है। अज जिथे अमृत वेले दे समागमां दा 40वां दिन है, उत्थे संगरांद दा दिहाड़ा भी। आखो धन गुरु रामदास जी। बापू दीप सिंह ने कृपा की, मेहर की। अगली बख्शिश अज शहीद भाई तारू सिंह जी का शहादत का दिन भी है, शहीदी दिहाड़ा भी है, वो भी वड्डा दिन। और किड्डी वड्डी कृपा है कि सानू सारियां नू अमृत वेले गुरु रामदास सच्चे पातशाह जी ने, बाबा दीप सिंह जी ने अपनी गोद विच बिठा लिया। और तुहाडे एक एक दे प्यार नू मैं नमस्कार करदा। तकरीबन 9 वजे तो संगतां इत्थे बैठियां ने। 9 वजे तो कैमरिਆਂ ਦੇ ਰਾਹੀਂ मैं विच विच वेखदा रहा, मेरे तक फोटोआं पहुँचदियां रहियां। इत्थे जिन्ने बैठे ने 1 मिनट भी किसी ने सौं के नहीं देखिया कि बस अमृत वेला ना साडा मिस हो जाए। आखो धन गुरु रामदास जी, धन गुरु रामदास जी। ये तुहाडा प्यार है। और जिथे हज़ारां दी गिणती विच इत्थे संगतां, ਲੱਖਾਂ ਦੀ ਗਿਣਤੀ ਦੇ ਵਿੱਚ ਸਾਡਾ ਜਿਹੜਾ YouTube ਚੈਨਲ ਭਾਈ ਅਮਨਦੀਪ ਸਿੰਘ ਜੀ ऑफिशियल ਚੈਨਲ, ਉਹਦੇ ਮਾਧਿਅਮ ਰਾਹੀਂ ਵੀ ਸੰਗਤਾਂ ਜੁੜੀਆਂ ਨੇ। ਲਿੰਕ ਤੁਹਾਡੇ ਸਾਰਿਆਂ ਤੱਕ ਪਹੁੰਚ ਚੁੱਕਿਆ ਹੈ। 10 20 ਨੂੰ ਇਹ ਲਿੰਕ ਸ਼ੇਅਰ ਕਰ ਦਿਓ, ਉਹਨਾਂ ਦੇ ਵੀ ਪੁੰਨ ਬਣਾ ਦਿਓ ਕਿ ਅੱਜ 40ਵਾਂ ਦਿਨ ਇਸ ਯੱਗ ਦੀ ਸਮਾਪਤੀ ਦਾ ਦਿਨ ਹੈ। ਤੇ ਤੂੰ ਵੀ ਲਾਹਾ ਖੱਟ ਲੈ, ਤੂੰ ਵੀ ਝੋਲੀਆਂ ਭਰਵਾ ਲੈ। ਵੱਧ ਤੋਂ ਵੱਧ ਇਹ ਲਿੰਕ ਸ਼ੇਅਰ ਕਰੋ। ਤੇ ਜਿਨ੍ਹਾਂ ਨੇ YouTube ਚੈਨਲ ਸਾਡਾ ਭਾਈ ਅਮਨਦੀਪ ਸਿੰਘ ਜੀ ऑफिशियल ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਕਰ ਲਓ। ਆਓ ਜੁੜਨ ਦਾ ਸਮਾਂ। ਭਾਵਨਾ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਗੁਰੂ ਰਾਮਦਾਸ ਜੀ ਚੌਂਕੜਾ ਮਾਰ ਕੇ ਬੈਠੇ ਨੇ, ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ ਨੇ। ਤੇ ਜੁੜੋ। ਏਸੀ ਪੂਰੇ ਹਾਲ 'ਚ ਲੱਗੇ ਨੇ, पर संगत के प्यार विच ये भी हुण जो कम नहीं कर रहे। एडा तुहाडा इकट्ठ है, कोई नहीं गर्मी लगती होएगी कईयां नूं। बस आही चीज़ अपने अंदर रखनी। बाबा नंद सिंह साहिब जी का बचन, जिहड़ी गर्मी तू संगत विच आके सहार लेंगा, गुरु रामदास तैनूं नरकां दी गर्मी तो बचा लैणगे। ये बाबा नंद सिंह साहिब का बचन है। कई बारी असी कहने जी संगत विच भीड़ बड़ी, रश बड़ा, धक्के पए। असलीयत दे विच संगत च धक्के नहीं पैंदे। गुरु रामदास सानू जमां दे धक्कियां तो बचा रहे हुंदे ने। आओ जिथे जिथे जगह मिलती बह जाओ, खलो जाओ, जिमें मर्जी कर लो। पर हुण लाहा लैण दा समय 2-2.5 घंटे ने अपने कोल। लाहा पूरा पूरा खट्टो। ते जड़ियां भी अज अर्जियां अरदास च लाउणियां ना, सब अर्जियां अज बप्पू ने कबूल करनियां। सब एक भी प्रेमी नूं अज खाली नहीं मोड़ना। बप्पू ने पूरी शरधा ते भावना बना के बैठे हो। करो जी कृपा प्यार नाल, कोई रसना बंझी ना रहे।
वाहेगुरु वाहेगुरु
वाहिगुरु 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 दीप
सच है भी सच, नानक होसी भी सच। एक ओंकार सतनाम करता पुरख निर्भय निर्वैर, अकाल मूरत अजूनी सरवण, गुर प्रसाद जप। आद सच जुगाद सच है भी सच, नानक होसी भी सच। एक ओंकार सतनाम करता पुरख निर्भय निर्वैर, अकाल मूरत अजूनी सरवण, गुर प्रसाद जप। आद सच जुगाद सच है भी सच, नानक होसी भी सच। एक ओंकार सतनाम करता पुरख निर्भय निर्वैर, अकाल मूरत अजूनी सरवण, गुर प्रसाद जप। आद सच नानक होसी भी सच। धन गुरु रामदास जी मैं तेरा, धन गुरु रामदास जी मैं तेरा। मैं तेरा, मैं तेरा, मैं तेरा, तू मेरा। एक बेनती कਰਾਂ, ਜਿਹੜੇ ਖੜੇ ਹੋ ਨਾ ਬਹਿ ਜਾਓ, ਬਚਨ ਮੰਨ ਲਓ, ਬਹਿ ਜਾਓ। ਕੋਈ ਵੀ ਇਸ ਹਾਲ ਵਿੱਚ ਖਲੋਵੇ ਨਾ, ਕਿਉਂਕਿ ਫਿਰ ਮਗਰਲੀਆਂ ਸੰਗਤਾਂ ਨੂੰ ਗੁਰੂ ਪਿਤਾ ਦੇ ਦਰਸ਼ਨ ਨਹੀਂ ਹੁੰਦੇ, ਮੈਨੂੰ ਉਹਨਾਂ ਦੇ ਨਹੀਂ ਹੁੰਦੇ। ਔਖੇ ਸੌਖੇ ਹੋ ਕੇ ਬਹਿ ਜਾਓ। ਬੱਪੂ ਨੇ ਖੁਸ਼ੀਆਂ ਦੇ ਕੇ ਹੀ ਤੋਰਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੱਪੂ ਮਿਹਰ ਕਰੇ। ਇੱਕ ਵੀ ਪ੍ਰੇਮੀ ਅੰਦਰ ਖਲੋਵੇ ਨਾ, ਇਹ ਬਚਨ ਮੰਨਣਾ। ਜੁੜੋ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਗੁਰੂ ਰਾਮਦਾਸ ਜੀ ਮੈਂ ਤੇਰਾ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਧੰਨ
ਉੱਚੀ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਦੋ ਤਿੰਨ ਆਪਾਂ ਬੇਨਤੀਆਂ ਕਰਦੇ ਹਾਂ ਉਹ ਕਰਕੇ ਸ਼ਬਦ ਪੜਾਂਗੇ। ਅੱਜ ਪੂਰੀਆਂ ਝੋਲੀਆਂ ਭਰਵਾਉਣੀਆਂ ਆਪਾਂ ਪੂਰੀਆਂ, ਤੇ ਅੱਜ ਕਿਸੇ ਨੂੰ ਬਾਪੂ ਨੇ ਖਾਲੀ ਜਾਣ ਵੀ ਨਹੀਂ ਜੇ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਤਿ ਸ੍ਰੀ ਅਕਾਲ। ਅੱਜ ਕਿਸੇ ਨੂੰ ਵੀ ਬਾਪੂ ਜੀ ਨੇ ਖਾਲੀ ਨਹੀਂ ਜਾਣ ਦੇਣਾ। ਇੱਕ ਇੱਕ ਦੀ ਝੋਲੀ ਤੇ ਭਰਨੀ ਹੈ। ਕਈਆਂ ਕਈਆਂ ਦੀਆਂ ਝੋਲੀਆਂ ਤੁਹਾਨੂੰ ਅੱਜ ਭਰਨ ਵਾਲਾ ਬਣਾ ਕੇ ਤੋਰਨਾ ਹੈ। ਆਖੋ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਪਹਿਲੀ ਬੇਨਤੀ ਇਹ ਸੁਣਿਓ ਧਿਆਨ ਨਾਲ। ਕਿਸੇ ਗੁਰਮੁਖ ਪਿਆਰੇ ਨੇ ਇਹ ਆਪਣਾ ਅਨੁਭਵ ਭੇਜਿਆ, ਆਪਣਾ ਜਿਹੜਾ ਕਹਿ ਲਓ ਆਪਣੀ ਫੀਲਿੰਗ ਭੇਜੀ। ਕਹਿੰਦੇ ਕਮਾਲ ਦੀ ਗੱਲ ਕਹੀ ਅੱਜ ਮੈਨੂੰ ਮੇਰੇ ਭਗਵਾਨ ਨੇ। ਉਹ ਆਪਣੀ ਫੀਲਿੰਗ ਲਿਖ ਰਿਹਾ। ਕਹਿੰਦਾ ਕਮਾਲ ਦੀ ਗੱਲ ਕਹੀ ਅੱਜ ਮੈਨੂੰ ਮੇਰੇ ਭਗਵਾਨ ਨੇ। ਮੰਗਣ ਹੀ ਆਉਂਦੇ ਹੋ, ਕਦੀ ਮਿਲਣ ਵੀ ਆ ਜਾਇਆ ਕਰੋ। ਮੰਗਣ ਹੀ ਆਉਂਦੇ ਹੋ, ਕਦੀ ਮਿਲਣ ਵੀ ਆ ਜਾਇਆ ਕਰੋ। ਹੁਣ ਅਸੀਂ ਜਿੰਨੇ ਬੈਠੇ ਆ ਮੇਰੇ ਸਮੇਤ, ਅਸੀਂ ਮੰਗਣ ਆਏ ਹਾਂ। ਸੱਚਾਈ ਹੈ, ਮੈਂ ਆਪਣੀ ਗੱਲ ਨਾਲ ਕਰ ਰਿਹਾ। ਅਸੀਂ ਸਾਰੇ ਮੰਗਣ ਆਏ ਹਾਂ। ਤੇ ਇਹ ਵੀ ਨਾਲ ਗੱਲ ਸੱਚੀ ਹੈ, ਗੁਰੂ ਕੋਲੋਂ ਨਹੀਂ ਮੰਗਣਾ, ਸ਼ਹੀਦ ਸਿੰਘਾਂ ਤੋਂ ਨਹੀਂ ਮੰਗਣਾ, ਤੇ ਕਿਹਦੇ ਕੋਲੋਂ ਮੰਗੀਏ? ਰੱਬ ਦੇ ਪਿਆਰਿਆਂ ਕੋਲੋਂ ਨਹੀਂ ਮੰਗਣਾ, ਤੇ ਕਿਹਦੇ ਕੋਲੋਂ ਮੰਗੀਏ? ਪਰ ਇੱਕ ਚੀਜ਼ ਏ, ਸਾਰਾ ਜੀਵਨ ਬਸ ਮੰਗਦਿਆਂ ਹੀ ਨਾ ਲੰਘ ਜੇ। ਦਾਤਾ ਜੀ ਆਹ ਦਾਤ ਦੇ ਦਿਓ, ਦਾਤਾ ਜੀ ਆਹ ਚੀਜ਼ ਦੇ ਦਿਓ, ਆਹ ਸ਼ੈ ਦੇ ਦਿਓ। ਇਹ ਵੀ ਮੰਗਣੀਆਂ ਨੇ, ਪਰ ਜੀਵਨ ਵਿੱਚ ਇੱਕ ਸਮਾਂ ਇਹੋ ਜਿਹਾ ਜ਼ਰੂਰ ਆਵੇ
हुण दातां नूं नहीं मंगना, हुण ते दाते नूं मंगना है। हुण असीं दातां नूं नहीं, हुण ते दाते नूं मंगना है। ते जिथे दाता आ गया उत्थे दातां दी कमी नहीं आउंदी, दातां ते आपे आ जांदियां। आखो धन गुरु रामदास जी। कहंदा कमाल दी गल कही, अज मैनू मेरे भगवान ने मंगण ही आउंदे हो, कदी मिलण भी आ जाया करो। नितनेम वधाओ, पुत्रां धीआं पिछे, घर दे कलेश पिछे, घर दे विच बरकत पवे इस पिछे दूजियां दे बूहे नहीं खड़काउणे, आपां ते बापू दा ही खड़काउणा। पर एक समा जीवन विच जरूर इहो जिहा आवे कि हुण मैं 5 पाठ जपजी साहिब दे करना ही आ जां करने आ। दातिया आ जिहड़ा अमृत वेला दिता ही ना मेरी जिंदगी चों, हुण ये निकले ना। इत्थे अज समाप्ति हो जानी है, पर मेरे घरां दे विच अमृत वेले दी समाप्ति ना होवे, मेरे घर विच ना समाप्ति होवे। मैं उसे तरह रूटीन नाल शरदा भावना नाल जुड़ा, शरदा ते भावना नाल। और मैं विचे बेनती करदा जावां, कल तो सवेरे रोज इसे तरह 3 तो 5:30 बजे तक साडे YouTube चैनल भाई अमनदीप सिंह जी ऑफिशियल चैनल ते अमृत वेला चलिया करेगा। पिंडां शहरां नगरां च जिवें जुड़दे रूटीनां नहीं तोड़नियां, ते जिथे जिथे विच विच असीं शहर किते जाया करांगे दूर, जां किते अमृतसर भी समा बणिया विच विच लाइव भी हो जाया करांगे। वो 2 दिन पहले तुहानूं दस दिया करांगे कि अज लाइव पैना। उदां ये सारे प्रोग्राम 40 दिन वाले कल तो फिर शुरू हो जाने। जिन्हां दा कोई चलीआ मिस होया, एक अद्धा दिन गैर हाज़री लगी ना, ला लिओ। कल तो ये रूटीना उसे तरह बरकरार रहन कि बाबा ये 40 दिन नहीं, ये 40 दिन मेरी जिंदगी च पक्का रंग ला के जाना। आखो धन गुरु रामदास जी। गुरु रामदास जी। उसे तरह पूरी शरधा ते भावना नाल बह के अमृत वेला रोज कल तो अटेंड करना अपने घरां च। उसे तरह ही, उसे तरह। पता क्यों? हुण देखो, कई कहणगे ते असीं अटेंड कर ले फिर दोबारा। प्यारिओ, महाराज ने कहा ना, बारंग बार बार प्रभ जपी है, बार बार जप, बार 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 बार। जपजी साहब असीं रोज क्यों पढ़ते हैं, जाप साहब रोज क्यों, 5 बाणियां दा नितनेम रोज क्यों? मारे कहंदे 1-2 वारी जे करेगा ना गल अंदर नहीं बढ़नी, रोज कर। वड्डियां वड्डियां तुसीं कंपनियां वेखो, बड़े बड़े 5 स्टार होटल वेखो, जेड़े उन्हां दे मैनेजर ने ना अपने स्टाफ दे नाल डेली मीटिंग करते हैं। डेली 8-10 पॉइंट पक्के लिखे हुए ने, वही रिपीट कराई जाते उन्होंने रोज ही डेली। बई आ काम इदां होना चाहिए, आ काम इदां होना चाहिए, आ काम। कभी बड़े होटलों च इदां चेक करके देखियो, मैनेजर जिहड़ा होएगा सारे स्टाफ नाल रोज मीटिंग करता डेली कि बई आ काम इदां, आ काम। वो कहंदे बई ये की चक्कर, रोज वही गल्लां। वो कहते तां करके रोज ये गल्लां कीतियां जांदियां, जे एक दिन भी मिस करतियां ना तो तुसी फिर गलती करनी है जी। आखो धन गुरु रामदास जी। गुरु रामदास जी। गलती ना होवे तां करके वही गल्लां रिपीट होणियां ने। होई ये मेरी बेनती है, ये 40 दिन अज भोग नहीं पिया, ये 40 दिन पक्के तौर ते साडे घरां विच अमृत वेला बन गया। आखो धन गुरु रामदास जी। धन गुरु रामदास। इहो जिहा इनकलाब लियाओ। ये ढंडोरा अज खत्म नहीं होया, अज ये ढंडोरा सगों कई गुणा वध के इस स्थान तो होर शुरू हो गया। केड़ा ढंडोरा? प्यारिया तू अमृत वेला संभाल, गुरु रामदास बाबा दीप सिंह तैनू संभालणगे। ये मेरी बेनती है निम्रता सहित। कल तो रूटीना इसे तरह जारी रहन, महाराज मेहर कर। तो खैर ए अमृत वेले इहो जिहा इनकलाब, इहो जिहा रंग लाउण साडे घरां च। अगली गल सुण, असी मंगण भी आउणा, दातां भी, पर एक समा आवे हुण दाते नूं मंगणा। बाबा तू ही आ जा मेरे कोल, बापू दीप सिंह तू ही आ जा मेरे कोल, गुरु रामदास साईं तू ही आ जा मेरे कोल। ते जिथे गुरु आ गया, जिथे शहीद सिंह आ गया, उत्थे कमियां कादियां? उत्थे कोई कमी नहीं। आखो धन गुरु रामदास जी। धन गुरु रामदास। अगली गल सुनो, असी शीशा वेखदे हां
ਤਿਆਰ ਹੋਣ ਲੱਗਿਆ ਮੈਂ ਵੀ ਵੇਖਦਾ, ਤੁਸੀਂ ਵੀ ਵੇਖਦੇ ਹੋ, ਪੱਗ ਬੰਨਣੀ ਹੈ, ਤਿਆਰ ਹੋਣਾ, ਸ਼ੀਸ਼ੇ ਸਾਹਮਣੇ ਖਲੋ ਕੇ ਅਸੀਂ ਹੁੰਨੇ ਹਾਂ। ਪਰ ਲੋਕ ਕਦੀ ਵੀ ਸ਼ੀਸ਼ਾ ਨਾ ਵੇਖਦੇ। ਜੇ ਸ਼ੀਸ਼ੇ ਦੇ ਵਿੱਚ ਚਿੱਤਰ ਦੀ ਜਗ੍ਹਾ ਤੇ ਬੰਦੇ ਦਾ ਚਰਿੱਤਰ ਨਜ਼ਰ ਆਉਂਦਾ, ਕਰੈਕਟਰ ਨਜ਼ਰ ਆਉਂਦਾ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਦੀ ਵੀ ਸ਼ੀਸ਼ਾ ਨਾ ਵੇਖਦੇ। ਜੇ ਸਾਡੀ ਫੋਟੋ ਦੀ ਜਗ੍ਹਾ ਤੇ ਕਰੈਕਟਰ ਨਜ਼ਰ, ਪਿਆਰਿਓ ਅੱਜ ਜਿੰਨੇ ਅਸੀਂ ਬੈਠੇ ਆ ਨਾ, ਮੇਰੀ ਬੇਨਤੀ ਹੈ, ਬੇਨਤੀ ਜਿਹੋ ਜੇ ਸਭ ਵਿੱਚ ਨਜ਼ਰ ਆਉਂਦੇ ਆ ਨਾ, ਕੋਸ਼ਿਸ਼ ਕਰੀਏ ਕੱਲਿਆਂ ਵੀ ਉਹੋ ਜਿਹੇ ਬਣੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਜੇ ਕਿਤੇ ਕੋਈ ਕਮੀ ਹੋਵੇ ਤੇ ਬਾਪੂ ਜੀ ਨੂੰ ਕਹਿ ਦਿਓ ਨਾ, ਅੱਜ ਬਾਪੂ ਜੀ ਯੱਗ ਦੀ ਸਮਾਪਤੀ ਦਾ ਦਿਨ ਹੈ, ਕਿਰਪਾ ਕਰ ਦਿਓ, ਤੂੰ ਤੇ ਕਮੀਆਂ ਨੂੰ ਕੱਢਣ ਵਾਲਾ ਹੈ, ਤੂੰ ਤੇ ਵੱਡਾ ਸਾਗਰ ਹੈ। ਜੇ ਤੇਰੇ ਸਾਗਰ ਦੇ ਵਿੱਚ ਮੇਰੇ ਦੋ ਔਗਣਾਂ ਦੇ ਬੇੜੇ ਡੁੱਬ ਵੀ ਜਾਣਗੇ, ਤੈਨੂੰ ਕੋਈ ਫਰਕ ਨਹੀਂ ਪੈਣਾ। ਹਾਂਜੀ, ਕਿਰਪਾ ਦਾ ਖਾਤਾ ਖੋਲ, ਬਖਸ਼ੀਸ਼ ਦਾ ਖਾਤਾ ਖੋਲ, ਮਿਹਰ ਦਾ ਖਾਤਾ ਖੋਲ। ਅੱਜ ਜਿੰਨੀ ਸੰਗਤ, ਜਿੰਨਾ ਪਰਿਵਾਰ ਇਸ ਵੇਲੇ ਤੇਰੀ ਗੋਦੀ 'ਚ ਇੱਥੇ ਜਾਂ ਲਾਈਵ ਦੇ ਮਾਧਿਅਮ ਰਾਹੀਂ ਲੱਖਾਂ ਹੀ ਸੰਗਤਾਂ ਇਸ ਵੇਲੇ ਜੁੜੀਆਂ ਹੋਈਆਂ ਨੇ। ਬਾਪੂ ਜੀ ਕਿਰਪਾ ਕਰ ਦਿਓ, ਬਖਸ਼ਿਸ਼ ਦਾ ਖਾਤਾ ਖੋਲ ਦਿਓ, ਸਾਡੇ ਅੱਜ ਤੱਕ ਦੇ, ਹੁਣ ਤੱਕ ਦੇ ਕੀਤੇ ਗੁਨਾਹਾਂ ਦੀ ਮਾਫੀ ਦੇ ਕੇ ਪੱਕਾ ਹੀ ਆਪਣੇ ਚਰਨਾਂ ਨਾਲ ਜੋੜ ਲਓ। ਸਤਿ ਸ੍ਰੀ ਅਕਾਲ। ਦੋ ਗੱਲਾਂ ਮੈਂ ਹੋਰ ਕਰਨੀਆਂ, ਬੜੀਆਂ ਕੰਮ ਆਉਂਦੀਆਂ ਨੇ। ਮੈਂ ਸਪੇਨ ਤੋਂ ਬੱਚੀ ਦਾ ਇੱਕ ਮੈਸੇਜ ਆਇਆ, ਆ 40 ਦਿਨ ਦੀ ਸਮਾਪਤੀ ਹੋ ਰਹੀ ਅੱਜ। ਉਹ ਰੋਂਦਿਆਂ ਜੇ ਵਿਦ ਬਣ ਕੇ ਮੈਂ ਉਹ ਸੁਣਾਵਾਂਗਾ ਉਹਦੀ ਆਵਾਜ਼ ਤੁਹਾਨੂੰ। ਕਹਿੰਦੀ 40 ਦਿਨ ਕਿੱਦਾਂ ਲੰਘ ਰਹੇ ਨੇ ਪਤਾ ਹੀ ਨਹੀਂ ਲੱਗ ਰਿਹਾ। ਕਹਿੰਦੀ ਹੁਣ 41ਵੇਂ ਦਿਨ ਕੀ ਬਣੇਗਾ। ਇੱਥੋਂ ਤੱਕ ਉਹਨੇ, ਬੱਚੀ ਨੇ ਲਫ਼ਜ਼ ਵਰਤੇ, ਕਹਿੰਦੇ ਅਸੀਂ ਸਪੇਨ ਰਹਿੰਦੇ ਆ। ਉਹਨੇ ਚਲੋ ਮੈਨੂੰ ਮਾਣ ਦਿੱਤਾ, ਪਰ ਮੈਂ ਇਹ ਗੱਲ ਕਹਿ ਰਿਹਾ, ਕਹਿੰਦੀ ਅਸੀਂ ਸਪੇਨ ਰਹਿੰਦੇ ਆ ਤੇ ਇੱਥੇ ਤੇ ਬਾਬੇ ਦਾ ਹੀ ਆਸਰਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਤਿ ਸ੍ਰੀ ਅਕਾਲ। ਕਹਿੰਦੀ ਜਦੋਂ ਇਹ ਕਥਾ ਹੁੰਦੀ ਏ ਤੁਸੀਂ ਬੜਾ ਹੀ ਮੈਨੂੰ ਮੋਟੀਵੇਟ ਕਰਦੇ ਹੋ, ਬੜਾ ਅੱਛਾ ਲੱਗਦਾ ਹੈ, ਬੜੀ ਸਪੋਰਟ ਮਿਲਦੀ, ਸਕੂਨ ਮਿਲਦਾ। ਵੇਖੋ ਜਿੰਨੇ ਪਰਿਵਾਰਕ ਮੈਂਬਰ ਇੱਥੇ ਨੇ, ਲੱਖਾਂ ਹੀ ਆਪਣੇ ਆਪਣੇ ਘਰਾਂ 'ਚ ਪਤਾ ਨਹੀਂ ਕਿੱਥੇ ਕਿੱਥੇ ਜੁੜੇ ਨੇ। ਇਹ ਜਿਹੜੀ ਅਗਲੀ ਗੱਲ ਮੈਂ ਕਰਨ ਲੱਗਾ, ਇਹ ਵੀ ਧਿਆਨ ਨਾਲ ਸੁਣਿਓ ਸਾਰੇ। ਖੂਬਸੂਰਤੀ, ਅਸੀਂ ਖੂਬਸੂਰਤੀ ਲੱਭਦੇ ਆ ਕੱਪੜਿਆਂ ਵਿੱਚ, ਅਸੀਂ ਖੂਬਸੂਰਤੀ ਲੱਭਦੇ ਆ ਸ਼ਕਲ ਦੇ ਵਿੱਚ। ਇਹਦੀ ਸ਼ਕਲ ਇਹੋ ਜਿਹੀ ਹੈ, ਇਹਦੀ ਸ਼ਕਲ ਇਹੋ ਜਿਹੀ ਹੈ, ਇਦਾਂ ਹੀ ਕਰਦੇ ਆ ਨਾ। ਖੂਬਸੂਰਤੀ ਦਿਲ ਵਿੱਚ ਤੇ ਜ਼ਮੀਰ ਵਿੱਚ ਹੋਣੀ ਚਾਹੀਦੀ ਹੈ। ਦਿਲ ਵਿੱਚ, ਜ਼ਮੀਰ ਵਿੱਚ। ਲੋਕ ਤੇ ਬੇਵਜ੍ਹਾ ਸ਼ਕਲ ਤੇ ਕੱਪੜਿਆਂ ਦੇ ਵਿੱਚ ਖੂਬਸੂਰਤੀ ਭਾਲਦੇ ਨੇ। ਨਹੀਂ ਭਾਈ, ਜ਼ਮੀਰ ਦੀ ਖੂਬਸੂਰਤੀ ਵੱਡੀ ਖੂਬਸੂਰਤੀ ਹੈ, ਦਿਲ ਦੀ ਖੂਬਸੂਰਤੀ ਵੱਡੀ ਖੂਬਸੂਰਤੀ ਹੈ। ਕੱਪੜੇ ਤੂੰ ਬੜੇ ਖੂਬਸੂਰਤ ਪਾਏ ਨੇ, ਦਿਲ ਤੇਰਾ ਮੈਲਾ ਹੈ। ਲੋਕਾਂ ਨੂੰ ਹਰ ਵੇਲੇ ਠੱਗਣ ਦੀਆਂ ਸਕੀਮਾਂ ਬਣਾਉਣਾ। ਤੇਰੀ ਦੁਕਾਨ ਤੇ ਕੋਈ ਆ ਗਿਆ 2-3 ਹਜ਼ਾਰ, ਜੇ ਉਹਦਾ ਕੋਈ ਵੱਧ ਆ ਗਿਆ ਉਸੇ ਵੇਲੇ ਆਪਣੇ ਗੱਲੇ 'ਚ ਪਾ ਲੈਣਾ। ਤੇਰੇ ਸੋਹਣੇ ਕੱਪੜੇ ਕੀ ਕਹਿਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਦਾਂ ਕਹਿੰਦਾ ਮੈਂ ਤੇ ਬੜਾ ਹੀ ਵੈਜੀਟੇਰੀਅਨ, ਮੈਂ ਅੱਜ ਤੱਕ ਮੀਟ ਨਹੀਂ ਖਾਦਾ, ਆਂਡਾ ਤੱਕ ਨਹੀਂ ਖਾਦਾ। ਲੋਕਾਂ ਦਾ ਲਹੂ ਰੋਜ਼-ਰੋਜ਼ ਪੀਵੀ ਜਾਂਦਾ ਹੈ ਜੀ। ਉਦਾਂ ਵੀ ਵੈਜੀਟੇਰੀਅਨ ਬਣਨਾ ਹੈ, ਉਦਾਂ ਵੀ, ਪਰ ਇਦਾਂ ਵੀ ਵੈਜੀਟੇਰੀਅਨ ਬਣੋ ਨਾ, ਲੋਕਾਂ ਦਾ ਲਹੂ ਪੀਣਾ ਵੀ ਤੇ ਛੱਡੋ, ਧੋਖੇ ਦੇਣੇ ਵੀ ਤੇ ਛੱਡੋ। ਧੀਆਂ ਭੈਣਾਂ ਦਾ ਵੀ ਧਨ ਖਾਣ ਲੱਗਿਆ ਕਈ ਗੁਰੇਜ਼ ਨਹੀਂ ਕਰਦੇ, ਤੇ ਕਰਦੇ ਨੇ 5-5 ਸੁਖਮਨੀ ਸਾਹਿਬ ਦੇ ਪਾਠ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿਸੇ ਗੱਲ ਨੂੰ ਗਲਤ ਐਂਗਲ ਦੇ ਪੱਖ ਤੋਂ ਨਾ ਸੋਚਿਓ। ਮੈਂ ਇਹ ਨਹੀਂ ਕਹਿ ਰਿਹਾ ਪਾਠ ਨਾ ਕਰੋ, ਮੈਂ ਇਹ ਕਹਿ ਰਿਹਾ ਜੋ ਬਾਣੀ ਕਹਿੰਦੀ ਹੈ, ਅੰਦਰਲੀ ਖੂਬਸੂਰਤੀ ਜੋ ਬਾਣੀ ਦੇਣਾ ਚਾਹੁੰਦੀ ਹੈ, ਉਹਨਾਂ ਖੂਬਸੂਰਤੀ ਲਿਆਓ। ਗੱਲ ਇੰਨੀ ਹੈ, ਇੰਨੀ। ਅਸੀਂ ਕੱਪੜਿਆਂ ਵਿੱਚ ਲੱਭਦੇ ਹਾਂ ਖੂਬਸੂਰਤੀ, ਸ਼ਕਲਾਂ ਵਿੱਚ ਲੱਭਦੇ ਹਾਂ, ਪਰ ਪਿਆਰਿਓ ਖੂਬਸੂਰਤੀ ਦਿਲ ਤੇ ਜ਼ਮੀਰ ਵਿੱਚ ਹੋਣੀ ਚਾਹੀਦੀ। ਕਈ ਤੁਸੀਂ ਰੰਗੇ ਹੋਏ ਮਹਾਂਪੁਰਖ ਵੇਖੋ, ਚਿਹਰਾ ਉਹਨਾਂ ਦਾ ਜੋ ਸਾਂਵਲੇ ਰੰਗ ਦਾ ਹੁੰਦਾ ਹੈ, ਪਰ ਕਮਾਈ ਦਾ ਪਿੰਨਾ ਇੰਨਾ ਵੱਡਾ ਹੁੰਦਾ ਹੈ,
ਉਹਨਾਂ ਦਾ ਚਿਹਰਾ ਵੀ ਖਿੱਚਦਾ। ਜਦੋਂ ਜਿੱਥੇ ਬਹਿ ਜਾਣ ਉਹਨਾਂ ਦਾ ਔਰਾ ਇਹੋ ਜਿਹੀ ਵਾਈਬ੍ਰੇਸ਼ਨ ਫੈਲ ਜਾਂਦੀ ਸਾਰੇ ਪਾਸੇ। ਉਹ ਵਾਈਬ੍ਰੇਸ਼ਨ ਦੇ ਅੰਦਰ ਜਿਹੜਾ ਵੀ ਆ ਜਾਂਦਾ ਹੈ ਨਾ, ਉਹ ਵੀ ਇੱਕ ਵਾਰੀ ਕਹਿੰਦਾ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹ ਵੀ ਇੱਕ ਵਾਰੀ ਕਹਿੰਦਾ ਧੰਨ ਬਾਬਾ, ਉਹ ਵੀ ਇੱਕ ਵਾਰੀ ਕਹਿੰਦਾ ਵਾਹਿਗੁਰੂ ਜੀ, ਵਾਹਿਗੁਰੂ ਜੀ। ਖੂਬਸੂਰਤੀ ਤੇ ਅੰਦਰ ਚਾਹੀਦੀ ਤੇਰੇ, ਦਿਖਾਵੇ ਦੀ ਖੂਬਸੂਰਤੀ ਨਾ ਹੋਵੇ, ਜੋ ਅੰਦਰ ਉਹ ਬਾਹਰ ਕਲੀਅਰ ਕਰ। 2 ਮਿੰਟ ਗੁੱਸਾ ਲੱਗੇਗਾ ਕਿਸੇ ਨੂੰ, ਉਸ ਤੋਂ ਬਾਅਦ ਸੋਚੇਗਾ ਜ਼ਰੂਰ ਨਹੀਂ ਯਾਰ ਗੱਲ ਇਹਨੇ ਖਰੀ ਕੀਤੀ। ਕਹਿਣ ਦਾ ਢੰਗ ਭਾਵੇਂ ਜਿਹੋ ਜਿਹਾ ਸੀ, ਪਰ ਗੱਲ ਇਹਨੇ ਸਹੀ ਕੀਤੀ ਬੰਦੇ ਨੇ। ਦਿਲ ਵਿੱਚ ਤੇ ਜ਼ਮੀਰ ਵਿੱਚ ਖੂਬਸੂਰਤੀ ਰੱਖੋ। ਅਗਲੀ ਗੱਲ ਸੁਣੋ, ਫਿਰ ਸ਼ਬਦ ਪੜ੍ਹਨਾ। ਆਹ ਚੀਜ਼ ਸਭ ਨੇ ਮੰਗਣੀ ਆਪਣੇ ਲਈ, ਜਿਹੜੀ ਗੱਲ ਮੈਂ ਹੁਣ ਕਰਨ ਲੱਗਾ। ਬਸ ਇੰਨਾ ਚਾਹੀਦਾ ਤੇਰੇ ਕੋਲੋਂ, ਇਹ ਜ਼ਿੰਦਗੀ ਦੇ ਕੋਲੋਂ ਆਹ ਚੀਜ਼ ਮੰਗੋ, ਮਾਲਕ ਕੋਲੋਂ, ਪਰਮੇਸ਼ਰ ਕੋਲੋਂ ਆਹ ਚੀਜ਼ ਮੰਗੋ। ਬਸ ਇੰਨਾ ਚਾਹੀਦਾ ਤੇਰੇ ਕੋਲੋਂ, ਇਹ ਜ਼ਿੰਦਗੀ ਮੈਂ ਜ਼ਮੀਨ ਤੇ ਬੈਠਾ ਤੇ ਲੋਕ ਇਹਨੂੰ ਵੱਡਾਪਨ ਕਹਿਣ, ਮੇਰੀ ਔਕਾਤ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਮੈਂ ਜ਼ਮੀਨ ਤੇ ਜੇ ਬਹਿ ਜਾਣਾ, ਇਹ ਕਹਿਣ ਲੋਕ ਬਈ ਵੇਖੋ ਕਿੱਡੀ ਨਿਮਰਤਾ, ਕਿੱਡਾ ਵੱਡਾਪਨ, ਜ਼ਮੀਨ ਤੇ ਬਹਿ ਗਿਆ। ਇਹ ਨਹੀਂ ਕਿ ਇਹ ਇਸੇ ਔਕਾਤ ਦਾ ਮਾਲਕ ਹੈ। ਆਹ ਚੀਜ਼ ਅੱਜ ਮੰਗ ਕੇ ਜਾਓ। ਬਾਪੂ ਜੀ ਜਿੱਧਰ ਵੀ ਮੈਂ ਬੈਠਾ, ਜਿੱਧਰ ਵੀ ਮੈਂ ਜਾਵਾਂ, ਜਿੱਧਰ ਵੀ ਖਲੋਵਾਂ, ਬਸ ਤੇਰਾ ਪਹਿਰਾ ਮੇਰੇ ਨਾਲ ਵਰਤੇ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਚ ਓ ਸਤਿ ਸ੍ਰੀ ਅਕਾਲ। ਇਹ ਜਦੋਂ ਮੈਂ ਤੁਹਾਨੂੰ ਪੁੱਛਦਾ ਨਾ ਚੜ੍ਹਦੀ ਕਲਾ ਚ ਓ, ਜਦੋਂ ਤੁਸੀਂ ਜਕਾਰਾ ਲਾਉਂਦੇ ਮੇਰੇ ਅੰਦਰ ਹੋਰ ਚੜ੍ਹਦੀ ਕਲਾ ਆ ਜਾਂਦੀ। ਅੱਜ ਜਦੋਂ ਮੈਂ ਇੱਥੇ ਕੀਰਤਨ ਦੀ ਤਿਆਰੀ ਕਰ ਰਿਹਾ, ਮੈਂ ਸ਼ਬਦ ਕਿਹੜਾ ਪੜ੍ਹਾਂ, ਬੜੇ ਫੁਰਨੇ ਬਣਨ। ਅੱਜ ਮੈਂ ਕਿਹਾ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਸ਼ਬਦ ਪੜਾਂਗੇ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਮਹਾਰਾਜ ਇਹ ਸ਼ਹੀਦ ਸਿੰਘਾਂ ਦੀ ਧੂੜੀ ਦੇ। ਫਿਰ ਦੂਜਾ ਫੁਰਨਾ ਬਣਿਆ, ਮੈਂ ਕਿਹਾ ਅੱਜ ਸਾਵਣ ਦੇ ਮਹੀਨੇ ਦੀ ਸੰਗਰਾਂਦ ਹੈ ਤੇ ਸ਼ਬਦ ਪੜ੍ਹੀਏ, ਹਰ ਮਿਲਨੇ ਨੋ ਮਨ ਲੋਚਦਾ, ਕਰਮ ਮਿਲਾਵਣ ਖਾਰ। ਏਦਾਂ ਮੇਰੇ ਅੰਦਰ ਨਾ ਇਹ ਚੀਜ਼ਾਂ ਚੱਲੀ ਜਾਣ, ਵਾਰ-ਵਾਰ ਕਿਹੜਾ ਸ਼ਬਦ ਪੜਾਂ। ਬਾਪੂ ਜੀ ਤੁਸੀਂ ਦੱਸੋ। ਤੇ ਫਿਰ ਅਖੀਰ ਤੇ ਬਾਪੂ ਜੀ ਜਿਵੇਂ ਬੁੱਧੀ 'ਚ ਆ ਜਾਂਦੇ ਨਾ, ਤੇ ਕਹਿੰਦੇ ਪੁੱਤ ਆਹ ਪੜ੍ਹੀਆਂ ਜੀ, ਜਿੱਥੇ ਸੰਗਰਾਂਦ ਹੈ, ਜਿੱਥੇ ਸ਼ਹੀਦ ਸਿੰਘਾਂ ਦਾ ਦਿਨ ਹੈ, ਉੱਥੇ ਇਹ 40ਵੇਂ ਦਿਨ ਦੀ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਅੱਜ ਸਮਾਪਤੀ ਹੈ। ਇੱਥੇ ਉਦਾਂ ਤੁਹਾਡੇ ਘਰਾਂ 'ਚ ਉਦਾਂ ਹੀ ਸ਼ੁਰੂ ਹੋਣਾ ਚਾਹੀਦਾ ਕੰਮ, ਉਹ ਨਹੀਂ ਸਮਾਪਤੀ, ਇੱਥੇ ਸਮਾਪਤੀ, ਇੱਥੇ ਭੋਗ ਪੈਣਾ। ਤੇ ਅੱਜ ਫਿਰ ਕਿਉਂਕਿ ਸੰਗਤਾਂ ਇੰਨਾ ਬੈਰਾ, ਕੱਲ ਮੈਂ ਸ਼ਾਮੀ ਆਇਆ ਇੱਥੇ, ਮੇਰੇ ਮਨ ਦੀ ਭਾਵਨਾ ਬਣੀ। ਮੈਂ ਕਿਹਾ ਜਿੰਨੀ ਸੰਗਤ ਇੱਥੇ ਰੁਕੀ, 500-600 ਸਰੀਰ ਰੁਕਿਆ ਹੋਇਆ ਸੀ। ਮੈਂ ਕਿਹਾ ਸਭ ਨੂੰ ਪੀਜ਼ੇ ਛਕਾਈਏ, ਅੱਜ ਅਖੀਰਲਾ ਦਿਨ ਹੈ। ਬਾਕੀ ਦਿਨਾਂ 'ਚ ਵੀ ਦਿਲ ਬੜਾ ਕਰਦਾ ਮੇਰਾ ਆਉਣ ਦਾ, ਪਰ ਤੁਸੀਂ ਪਿਆਰ ਹੀ ਇੰਨਾ ਕਰਦੇ ਹੋ, ਜਦੋਂ ਆ ਜਾ ਫਿਰ ਘੇਰਾ ਪਾ ਲੈਂਦੇ ਕੋਈ ਆਪਣੀਆਂ ਪਿਆਰ ਵਾਲੀਆਂ ਗੱਲਾਂ। ਤੁਹਾਡੇ ਪਿਆਰ ਨੂੰ ਨਮਸਕਾਰ। ਮੈਂ ਕਿਹਾ ਨਹੀਂ ਅੱਜ ਅਖੀਰਲਾ ਦਿਨ ਜਾਣਾ। ਫਿਰ ਜਦੋਂ ਮੈਂ ਪੀਜ਼ੇ ਲੈ ਕੇ ਆਇਆ, ਆ ਭੈਣਾਂ ਬੈਠੀਆਂ, ਹੋਰ ਸੰਗਤਾਂ, ਪਿਆਰ ਵਿੱਚ ਇਹਨਾਂ ਨੇ ਬੋਲਣਾ ਸ਼ੁਰੂ ਕਰਤਾ। ਜੋ ਬੱਚੀ ਨੂੰ ਮੈਂ ਕਹਿਣਾ ਅਖੀਰ ਤੇ ਤੂੰ ਪੜ੍ਹਨਾ ਫਿਰ, ਤੇ ਇੰਨਾ ਬੈਰਾਗ ਕਿ 40ਵੇਂ ਦਿਨ ਦੀ ਅੱਜ ਹੋ ਰਹੀ ਸਮਾਪਤੀ। ਕਹਿੰਦੇ ਕੱਲ ਤੋਂ ਦਿਲ ਕਿਵੇਂ ਲੱਗਣਾ, ਕੱਲ ਤੋਂ ਬਣੇਗਾ ਕੀ ਸਾਡਾ। ਇੰਨਾ ਬੈਰਾਗ ਸੀ ਸੰਗਤ ਦੇ ਅੰਦਰ ਗੁਰੂ ਜੀ ਦੀ ਮਿਹਰ ਨਾਲ। ਤੇ ਫਿਰ ਮੈਂ ਅਖੀਰ ਤੇ ਇਹ ਸੋਚਿਆ, ਬਾਪੂ ਜੀ ਬੁੱਧੀ ਵਿੱਚ ਆਏ ਤੇ ਇਹ ਸ਼ਬਦ ਬਾਪੂ ਜੀ ਨੇ ਅੱਗੇ ਲਿਆਂਦਾ। ਗੁਰੂ ਅਮਰਦਾਸ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 1262 ਨੰਬਰ ਅੰਗ ਦੇ ਉੱਤੇ ਦਰਜ, ਇਹੋ ਵਿਛੋੜਾ ਸਹਿਆ ਨਾ ਜਾਏ। ਇਹ ਵਿਛੋੜਾ ਨਹੀਂ ਹੁਣ ਸਹਿਆ ਜਾਣਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਆ ਜਿਹੜੇ ਮੇਲੇ ਸਰੀਰਕ ਤੌਰ ਤੇ ਵਿਛੋੜਾ ਹੋਣਾ ਅੱਜ, ਪਰ ਉਦਾਂ ਤੇ ਪੱਕਾ ਹੀ ਹੈ। ਇਦਾਂ ਦੇ ਦਿਮਾਗ
अगले किहड़े लगने हो मैं दसांगा समाप्ति ते। पर अज 40वें दिन समाप्ति है महाराज जी दी मेहर नाल, दिल नहीं लगना। ते अज बापू जी कोलों वड्डियां दातां लैके जाणियां। बापू जी किरपा दा खाता अज साडे सारियां दे उत्ते खोल दिओ। ये जिहड़ा विछोड़ा सहया नहीं ना जाना, इहदे सदका तुसी एक किरपा कर दिओ, ये अमृत वेला पक्के तौर ते मेरे घर च वसा दिओ। सत श्री अकाल। पक्के तौर ते पक्के तौर ते बख्शिशां मेरे घर च कर दिओ। अज आ मंगना है सब ने, बैराग बड़ा है अज सारी संगत नूं, ते अज मंगिओ वड्डी दात बापू जी कोलों। वाहिगुरू जी का खालसा वाहिगुरू जी की फतेह। धन गुरु रामदास जी, धन बाबा दीप सिंह जी आए संत प्राहुणे, कीर्तन होआ रैण सभाई। साध संगत जी 9 सितंबर का दिन आ रहा और 9 सितंबर रात को 9 वजे तो अमृत वेले 3 वजे तक रैण सभाई समागम गुरुद्वारा श्री गुरु सिंह सभा सैक्टर 15 फरीदाबाद विखे रखा गया। बाबा नंद सिंह साहिब का बचन तुहानूं सारिआं नूं याद है। बाबा जी का बचन है कि एक रात तू गुरु दे लेखे ला, पता नहीं गुरु रामदास ने बाबा दीप सिंह ने किन्नियां क दुखां दियां तेरियां रातां कट देणियां ने। और परतख पता है सारियां संगतां नूं जदों असीं रैण सभाई दे विच आके हाजरियां भरदे आ, किवें किवें बाबा दीप सिंह जी साडियां झोलियां नहीं भरदे, सानूं झोलियां भरन वाला बनाउंदे ने। आओ पुठे कर्म सिद्धे करवाउण दा वेला, गुरु दीयां खुशियां लुट्टण दा वेला। मेरी निमरता सहित बेनती, ਜਿਹੜੇ ਅੰਮ੍ਰਿਤਸਰ ਦੇ ਪ੍ਰੇਮੀ ਜਾਂ ਜਿਹੜੇ ਅੰਮ੍ਰਿਤਸਰ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਪ੍ਰੇਮੀ ਨੇ, ਜਿਹੜੇ ਤੁਸੀਂ ਰੋਜ਼ ਸੁਣਦੇ ਹੋ, ਵੇਖੋ ਜਦੋਂ ਅਸੀਂ ਅੰਮ੍ਰਿਤਸਰ ਰੈਣ ਸਬਾਈ ਕਰਦੇ ਹਾਂ, ਬਾਹਰ ਦੀਆਂ ਸੰਗਤਾਂ ਇੱਥੇ ਆ ਜਾਂਦੀਆਂ, ਫਿਰ ਹੁਣ ਸਾਡਾ ਫਰਜ਼ ਵੀ ਤੇ ਬਣਦਾ ਨਾ ਉੱਥੇ ਪਹੁੰਚਣ ਦਾ। ਟਿਕਟਾਂ ਟੁਕਟਾਂ ਬੁੱਕ ਕਰਾਓ, ਹੁਮਾ ਕੇ ਵਹੀਰਾਂ ਕੱਤ ਕੇ ਤੁਸੀਂ ਉੱਥੇ ਪਹੁੰਚੋ। ਇੱਕ ਨੰਬਰ ਤੁਹਾਡੇ TV ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ, ਇਸ ਨੰਬਰ ਦੇ ਉੱਤੇ ਤੁਸੀਂ ਹਫ਼ਤਾ ਕੁ ਪਹਿਲੇ ਦੱਸ ਦੇਣਾ ਕਿੰਨੇ ਸ਼ਰੀਰ ਤੁਸੀਂ ਕਿਹੜੇ ਸ਼ਹਿਰ ਤੋਂ ਆ ਰਹੇ, ਤਾਂ ਜੋ ਤੁਹਾਡੀ ਯੋਗ ਰਿਹਾਇਸ਼ ਦਾ ਵੀ ਉੱਥੇ ਪ੍ਰਬੰਧ ਹੋ ਸਕੇ। ਔਰ ਭੁੱਲਿਓ ਨਾ, ਜਿੰਨੀਆਂ ਦਿੱਲੀ ਦੀਆਂ ਸੰਗਤਾਂ ਨੇ, ਫਰੀਦਾਬਾਦ ਦੀਆਂ ਜਾਂ ਜਿੰਨੇ ਨੇੜੇ ਤੇੜੇ ਦੇ ਇਲਾਕੇ ਦੇ ਪ੍ਰੇਮੀ ਨੇ, ਜਾਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਭੈਣਾਂ ਨੇ, ਆਪ ਤੇ ਤੁਸੀਂ ਆਇਓ, ਦਸਾਂ ਨੂੰ ਹੋਰ ਪ੍ਰੇਰਨਾ ਕਰਕੇ ਨਾਲ ਲਿਆਇਓ। ਬਾਬਾ ਦੀਪ ਸਿੰਘ ਜੀ ਦੇ ਗੁਣ ਗਾਵਾਂਗੇ ਤੇ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰਾ ਪ੍ਰੋਗਰਾਮ PTC ਸਿਮਰਨ ਦੇ ਉੱਤੇ ਵੀ ਔਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ऑफिशियल चैनल के उत्ते लाइव दिखाया जाएगा। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। धन गुरु रामदास जी, धन बाबा दीप सिंह जी। साध संगत जी, ये जरूरी मैसेज नूं सुणिओ भी और शेयर भी करिओ। मेरी बेनती, जदों भी अमृतसर साहिब आओ, जिन्नी वारी भी आओ, बाबा दीप सिंह चैरिटेबल ट्रस्ट दाताबंदी छोड़ पब्लिक स्कूल राम तीरथ रोड विखे जरूर चरण पा के जाया करो और अपनी अखां नाल वेखो किवें इत्थे सेवावां दा कुंभ चल रहा है। मैं जिहड़ी विशेष बेनती करन लगा, इहनूं ध्यान नाल सुणिओ। साडे कोल जदों वड्डे पੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰੈਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ ਰਾਮ ਤੀਰਥ ਰੋਡ ਦੇ ਉੱਤੇ ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ एडा वड्डा विशाल दीवान हाल जो बनाया जा रहा है और यदी जो उसारी है जोरां शोरां ते शुरू हो चुकी है। मेरी सारे परिवारक मैंबरां दे चरणां दे विच सनेमर बेनती प्यारिओ, बाकी दे सारे खर्चियां नूं संकोच के आप जी घट तो घट एक मैंबर एक तेरी दी हाज़री जरूर लावे 1300 दी। और जिन्हां नूं पिता जी ने वध समर्था दित्ती है, भावें 2 तेरियां 10 तेरियां 50 तेरियां 100 तेरियां, जिन्ना भी तुसीं वध तो वध सहयोग दे सकदे हो ना जरूर देना, क्योंकि ये करोड़ां दा प्रोजैक्ट है और ये कोई मेरा निजी काम नहीं, ये संगत दे कारज ने, पंथ दे कारज ने और ये गुरु रामदास ते बाबा दीप सिंह जी दे कारज ने। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ,
ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ, ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਅਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਅਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤਾਂ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਅਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਅਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਅਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। TV ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ Paytm, Google Pay, PhonePe ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ TV ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ TV ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ, ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਮੇਰੀ ਬੇਨਤੀ, ਜਿਹੜਾ ਮੈਂ ਮੈਸੇਜ ਦੇਣ ਜਾ ਰਿਹਾ, ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਪਿਆਰਿਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਆ ਰਿਹਾ 30 ਅਕਤੂਬਰ ਨੂੰ। ਇਸੇ ਸਬੰਧ ਦੇ ਵਿੱਚ, ਸ੍ਰਿਸ਼ਟੀ ਦੇ ਮਾਲਕ ਪਿਤਾ ਦੀਆਂ ਖੁਸ਼ੀਆਂ ਲੈਣ ਦੇ ਸਬੰਧ ਦੇ ਵਿੱਚ ਸਾਰੇ ਜਿੰਨੇ ਵੀ ਤੁਸੀਂ ਜੋ ਪਰਿਵਾਰਕ ਮੈਂਬਰ ਰੋਜ਼ ਕੀਰਤਨ ਦੇ ਮੰਡਲ ਦੇ ਵਿੱਚ ਜੁੜਦੇ ਹੋ, ਸਭ ਨੂੰ ਮੈਂ ਬੇਨਤੀ ਕਰਦਾ ਕਿ ਖੁੱਲ੍ਹੇ ਪਾਠਾਂ ਦੀ ਲੜੀ ਪ੍ਰਾਰੰਭ ਹੋ ਰਹੀ ਹੈ। ਆਪ ਜੀ ਆਪਣੇ ਆਪਣੇ ਘਰਾਂ ਦੇ ਵਿੱਚ ਇੱਕ ਸਹਿਜ ਪਾਠ ਜ਼ਰੂਰ ਕਰੋ 30 ਅਕਤੂਬਰ ਤੱਕ। ਜਿਹੜੇ ਸਹਿਜ ਪਾਠ ਨਹੀਂ ਕਰ ਸਕਦੇ, ਇੱਕ ਪ੍ਰੇਮੀ ਰੋਜ਼ ਦੇ 10 ਪਾਠ ਜਪਜੀ ਸਾਹਿਬ ਜਾਂ 2 ਪਾਠ ਸੁਖਮਨੀ ਸਾਹਿਬ ਦੇ ਕਰੇ। ਜਿਹੜੇ ਇਹ ਨਹੀਂ ਕਰ ਸਕਦੇ, 6 ਮਾਲਾ ਮੂਲ ਮੰਤਰ ਦੀਆਂ, ਜੇ ਇਹ ਵੀ ਨਹੀਂ ਕਰ ਸਕਦੇ ਤੇ 80 ਮਾਲਾ ਰੋਜ਼ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ, ਗੁਰਮੰਤਰ ਦੀਆਂ ਫੇਰਨੀਆਂ ਨੇ। ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਰੋਜ਼ ਤੁਸੀਂ ਕਿੰਨਾ ਜਾਪ ਕਰ ਰਹੇ ਹੋ ਇਹ ਜਾਪ ਨੋਟ ਕਰੀ ਚੱਲੋ। ਔਰ 29 ਅਕਤੂਬਰ ਨੂੰ TV ਸਕਰੀਨ ਦੇ ਉੱਤੇ ਨੰਬਰ ਆਉਣੇ ਸ਼ੁਰੂ ਹੋ ਜਾਣਗੇ ਕੁਝ ਦਿਨਾਂ ਦੇ ਬਾਅਦ। 29 ਅਕਤੂਬਰ ਨੂੰ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰਕੇ, ਜੋ ਮੈਸੇਜ ਕਰਕੇ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣੀ ਹੈ। 30 ਅਕਤੂਬਰ ਨੂੰ ਅੰਮ੍ਰਿਤ ਵੇਲਾ, 18 ਅਕਤੂਬਰ ਤੋਂ 30 ਅਕਤੂਬਰ ਤੱਕ ਅੰਮ੍ਰਿਤ ਵੇਲੇ ਦੇ ਸਮਾਗਮ ਹੋਣੇ ਨੇ ਰੋਜ਼ਾਨਾ, ਜੋ 3 ਤੋਂ ਲੈ ਕੇ 5:30 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ। ਅਤੇ 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੀ ਸਮਾਪਤੀ 'ਤੇ ਇਹ ਜਿੰਨੀ ਤੁਸੀਂ ਬਾਣੀ ਪੜ੍ਹੋਗੇ, ਜਿੰਨਾ ਤੁਸੀਂ ਜਪ ਤਪ ਕਰੋਗੇ, ਇਹਦੀ ਅਰਦਾਸ ਹੋਏਗੀ। ਔਰ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕੁਝ ਨਹੀਂ ਦੇ ਸਕਦੇ, ਉਹਨਾਂ ਦਾ ਆਗਮਨ ਪੁਰਬ ਅਸੀਂ ਤੇ ਮੰਗਤੇ ਹਾਂ, ਹਰ ਵੇਲੇ ਉਹਨਾਂ ਕੋਲੋਂ ਲੈਣਾ। ਪਰ ਪਿਆਰਿਓ, ਗੁਰਬਾਣੀ ਦੀ ਭੇਟਾ, ਬਾਣੀ ਵੱਧ ਤੋਂ ਵੱਧ ਪੜ੍ਹ ਕੇ
ਆਪਾਂ ਗੁਰੂ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣੀ ਤੇ ਪਿਤਾ ਜੀ ਦੀਆਂ ਖੁਸ਼ੀਆਂ ਲੈਣੀਆਂ। ਭੁੱਲਿਓ ਨਾ, ਕਾਪੀਆਂ ਲਾ ਲਓ ਅੱਜ ਤੋਂ ਹੀ, ਔਰ ਕਿੰਨਾ ਜਾਪ ਤੁਸੀਂ ਰੋਜ਼ ਕਰ ਰਹੇ ਕਾਪੀਆਂ ਦੇ ਉੱਤੇ ਨੋਟ ਕਰੀ ਚੱਲੋ। ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਢੰਡੋਰਾ ਦੇ ਦਿਓ। ਤੁਹਾਡੇ ਘਰ ਕੋਈ ਕੰਮ ਵੀ ਕਰਦਾ ਹੈ ਨਾ, ਉਹਦੀ ਵੀ ਕਾਪੀ ਲਵਾ ਦਿਓ। ਕੋਈ ਦੁੱਧ ਦੇਣ ਵਾਲਾ ਵੀ ਆ ਰਿਹਾ, ਉਹਦੀ ਵੀ ਕਾਪੀ। ਇੱਕ ਇਨਕਲਾਬ ਲੈ ਆਓ ਕਿ ਇਹ ਜੋ ਕਲਯੁਗ ਦਾ ਪ੍ਰਭਾਵ ਬਹੁਤ ਜ਼ਿਆਦਾ ਹਰ ਜਗ੍ਹਾ 'ਤੇ ਪਿਆ ਹੋਇਆ, ਅਸੀਂ ਗੁਰਬਾਣੀ ਦਾ ਜਾਪ ਕਰਕੇ ਇਹ ਕਲਯੁਗ ਦੇ ਪ੍ਰਭਾਵ ਨੂੰ ਘਟਾਉਣਾ। ਸਨੇਮਰ ਬੇਨਤੀ, ਭੁੱਲਿਓ ਨਾ, ਅੱਜ ਤੋਂ ਹੀ ਆਪਣੀਆਂ ਆਪਣੀਆਂ ਕਾਪੀਆਂ ਲਾਓ। ਰੋਜ਼ ਦਾ ਕਿੰਨਾ ਜਾਪ ਤੁਸੀਂ ਕਰਦੇ ਨੋਟ ਕਰੋ ਅਤੇ 29 ਅਕਤੂਬਰ ਤੱਕ ਤੁਸੀਂ ਇਹ ਸਾਰੀ ਗਿਣਤੀ ਟਰਸਟ ਦੇ ਨੰਬਰਾਂ ਦੇ ਉੱਤੇ ਦੇਣ ਦੀ ਕਿਰਪਾਲਤਾ ਕਰਨੀ। ਉਹ ਨੰਬਰ ਕੁਝ ਦਿਨਾਂ ਤੱਕ TV ਚੈਨਲ ਦੇ ਉੱਤੇ ਚੱਲਣੇ ਸ਼ੁਰੂ ਹੋ ਜਾਣਗੇ। ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਫਿਰ ਗਿਣਤੀ ਦੇਣੀ। 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਫਿਰ ਏਡੀ ਵੱਡੀ ਗਿਣਤੀ ਦੇ ਵਿੱਚ ਜਦੋਂ ਬਾਣੀ ਦੀ ਭੇਟਾ ਦੇਵਾਂਗੇ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ, ਅਤੇ ਗੁਰੂ ਰਾਮਦਾਸ ਕਰਨਗੇ ਕਿ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਲੋਕ ਪਰਲੋਕ ਦੀਆਂ ਦਾਤਾਂ ਪਾਉਣਗੇ। ਇਹ ਬੇਨਤੀ ਹੈ, ਵੱਧ ਤੋਂ ਵੱਧ ਇਹ ਸੁਨੇਹੇ ਨੂੰ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।